ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 2 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟੇਕਿਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਾਰਨੀ ਜੇ ਟੇਕਿਆਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ ਵਾਲੇ, ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜਾ ਮੀਂਹ ਪਿਆ ਆ ਉਸ ਨੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਆ। ਖਾਸ ਕਰਕੇ ਸੈਂਟਾ ਕਲੈਰੀਟਾ ਵਾਲਾ ਏਰੀਆ ਆ, ਜੋ ਉੱਥੇ ਹਾਈਵੇ ਜਾਂਦਾ ਆ, ਤੇ ਹਾਈਵੇ 14-5 ਫਰੀਵੇ ਇੰਟਰ ਐਕਸਚੇਂਜ ਜੋ ਆ, ਉੱਥੇ ਕਾਫੀ ਜ਼ਿਆਦਾ ਐਕਸੀਡੈਂਟ ਹੋਏ ਆ ਮੀਂਹ ਦੇ ਨਾਲ। ਇੱਕ ਟਰੱਕ ਫਲਿੱਪ ਕਰ ਗਿਆ ਗਾਰਡ ਰੇਲ ਤੋਂ, ਤੇ ਉਹਦਾ ਜਿਹੜਾ ਰੈਕੇਜ ਆ ਉਹ ਥੱਲੇ ਆਉਣ ਵਾਲੇ ਟ੍ਰੈਫਿਕ ਤੇ ਬਹੁਤ ਡਿੱਗਿਆ। ਪਾਈਲ ਅਪ ਕਹਿੰਦੇ ਭਈ 9 ਘੰਟੇ ਤੱਕ ਬਣਿਆ ਰਿਹਾ ਹਾਈਵੇ 14 ਤੇ 5 ਦਾ ਜੋ ਫਰੀਵੇ ਇੰਟਰਚੇਂਜ ਆ। ਸੋ 9 ਘੰਟੇ ਬਹੁਤ ਲੰਮਾ ਜੋ ਸਮਾਂ ਹੁੰਦਾ ਹੈਗਾ। ਬਾਕਸ ਟਰੱਕ ਜੋ ਐਡਵਰਟਾਈਜ਼ ਕਰਦਾ ਸੀ ਟੂ ਟਾਇਰਸ, ਉਸਨੇ ਆਪਣਾ ਕੰਟਰੋਲ ਲੂਜ਼ ਕਰ ਲਿਆ, ਅਪਸਾਈਡ ਡਾਊਨ ਗਾਰਡ ਰੇਲ ਤੋਂ ਡਿੱਪਿਆ, ਜਿਹਦੇ ਨਾਲ ਹੋਰ ਜਿਹੜੀਆਂ ਕਾਰਾਂ ਆ ਉਹਨਾਂ ਦੇ ਵਿੱਚ ਵੀ ਵੱਜਿਆ, ਤੇ ਪਾਈਲ ਅਪ ਨੂੰ ਕਲੀਨ ਅਪ ਕਰਦੇ ਬਹੁਤ ਲੰਮਾ ਸਮਾਂ ਜਿਹੜਾ ਆ ਉਹ ਲੱਗਾ ਹੈਗਾ। ਜੀ ਬਿਲਕੁਲ। ਉੱਧਰ ਸੀਅਰਾ ਨੇਵਾਡਾ ਦੇ ਵਿੱਚ ਕਾਫੀ ਜਿਹੜੀ ਬਰਫਬਾਰੀ ਵੀ ਜਿਹੜੀ ਉੱਧਰ ਹੋਈ, ਕਈ ਥਾਵਾਂ ਦੇ ਉੱਤੇ ਜਿਹੜਾ ਉਹ ਬੰਦ ਰਿਹਾ ਕੰਮ, ਜਿਹੜੀ ਆਵਾਜਾਈ ਜਿਹੜੀ ਉਹ ਠੱਪ ਰਹੀ। ਅੱਜ ਉੱਦਾਂ ਘੱਟ ਮੀਂਹ ਬਰਫਬਾਰੀ ਸੀਗੀ, ਤੇ ਆ 2 ਦਿਨ ਜਿਹੜਾ ਹਰਜੋਤ ਸਿੰਘ ਜੀ ਅਗਲੇ ਹੋਰ ਕਾਫੀ ਜ਼ਿਆਦਾ ਮੀਂਹ ਤੇ ਬਰਫਬਾਰੀ ਜਿਹੜੀ ਉਹ ਪੈਣੀ ਆ। ਅਵਲਾਂਚ ਦੇ ਵੀ ਜਿਹੜਾ ਖਤਰਾ ਆ ਉਹ ਪ੍ਰਗਟਾਇਆ ਗਿਆ ਹੈਗਾ। ਸੋ ਇਹਨਾਂ ਦਿਨਾਂ ਦੇ ਵਿੱਚ ਵੀਕਐਂਡ ਦੇ ਉੱਤੇ ਲੋਕ ਟਰੈਵਲ ਵੀ ਜ਼ਿਆਦਾ ਕਰਦੇ ਆ, ਘੁੰਮਣ ਫਿਰਨ ਵੀ ਜਿਹੜਾ ਉਹ ਜਾਂਦੇ ਨੇ। ਸੋ ਜੇ ਤੁਸੀਂ ਬਰਫੀਲੇ ਥਾਂ ਦੇ ਉੱਤੇ ਜਾ ਰਹੇ ਆ, ਚੇਨਜ਼ ਵਗੈਰਾ ਤੇ ਉਹ ਸਾਰੀਆਂ ਚੀਜ਼ਾਂ ਦੀ ਆਪਣੀ ਤਿਆਰੀ ਕਰਕੇ ਹੀ ਜਿਹੜਾ ਉਹ ਜਾਇਓ। ਹੋ ਸਕਦਾ ਵੀ ਕਈ ਥਾਵਾਂ ਦੇ ਉੱਤੇ ਤੁਹਾਨੂੰ ਰਸਤੇ ਜਿਹੜੇ ਉਹ ਬੰਦ ਵੀ ਮਿਲਣ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਕਲਰਕ ਜਿਹੜਾ ਰੋਬਰੀ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਫੇਟਲੀ ਸ਼ਾਟ ਕਰ ਦਿੱਤਾ ਗਿਆ ਸੀ, ਉਸ ਦੇ ਬਾਰੇ ਅਧਿਕਾਰੀ ਕਹਿ ਰਹੇ ਆ ਵੀ ਵੀ ਜਿਸ ਨੇ ਗੋਲੀਆਂ ਚਲਾਈਆਂ ਉਸ ਨੂੰ ਮਰਡਰ ਦੇ ਨਾਲ ਚਾਰਜ ਨਹੀਂ ਕੀਤਾ ਜਾਊਗਾ। ਐਂਟੀਓਕ ਦੇ ਗੈਸ ਸਟੇਸ਼ਨ ਦੇ ਵਿੱਚ ਆਪਾਂ ਬੀਤੇ ਦਿਨਾਂ 'ਚ ਖਬਰ ਸਾਂਝੀ ਕੀਤੀ ਸੀਗੀ ਵੀ ਉੱਥੇ ਕਲਰਕ ਨੂੰ ਜਿਹੜਾ ਆ ਉਹਨਾਂ ਨੇ ਗੋਲੀ ਜਿਹੜੀ ਉਹ ਮਾਰ ਦਿੱਤੀ ਸੀ। ਕਲਰਕ ਉਹਨਾਂ ਨੂੰ ਚੇਜ਼ ਕਰ ਰਿਹਾ ਸੀਗਾ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਰੋਬਰਟਸ ਦੇ ਦੁਆਰਾ ਗੋਲੀ ਚਲਾ ਦਿੱਤੀ ਗਈ ਆ। ਸੋ ਹੁਣ ਕਹਿੰਦੇ ਵੀ ਸਸਪੈਕਟ ਦੇ ਦੁਆਰਾ ਇਹ ਕਿਹਾ ਜਾ ਰਿਹਾ ਆ ਵੀ ਕਿਉਂਕਿ ਜਿਹੜਾ ਕਲਰਕ ਸੀਗਾ ਉਸਨੇ ਚੇਜ਼ ਕਰਕੇ ਫਾਇਰ ਓਪਨ ਕੀਤੀ, ਤੇ ਇਸ ਸਸਪੈਕਟ ਨੇ ਵਾਪਸੀ ਜਿਹੜੀ ਆ ਉਹ ਫਾਇਰ ਕੀਤੀ ਹੈ, ਜਿਸ ਕਰਕੇ ਇਹ ਸੈਲਫ ਡਿਫੈਂਸ ਦੇ ਵਜੋਂ ਦੇਖਿਆ ਜਾਵੇ। ਰੋਨਲਡ ਜੈਕਸਨ ਜੂਨੀਅਰ 20 ਸਾਲਾਂ ਦਾ, ਇਸ ਨੂੰ ਪਹਿਲਾਂ ਆਰਮਡ ਰੋਬਰੀ ਦੇ ਉੱਤੇ ਸਸਪੀਸ਼ਨ ਦੇ ਉੱਤੇ ਬੁੱਕ ਕੀਤਾ ਗਿਆ ਸੀਗਾ, ਤੇ ਨਾਲ ਹੋਮਿਸਾਈਡ ਦੇ ਵਿੱਚ ਜੇਮਸ ਵਿਲੀਅਮਸ ਜਿਹੜਾ 36 ਸਾਲਾਂ ਦਾ, ਜਿਹੜਾ ਸ਼ੈਵਰਨ ਗੈਸ ਸਟੇਸ਼ਨ ਦੇ ਬਾਹਰ ਐਂਟੀਓਕ 'ਚ ਜਿਹੜਾ ਹੋਇਆ ਸੀਗਾ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਜੈਕਸਨ ਤੇ ਇੱਕ ਹੋਰ ਬੰਦਾ ਉਹ ਵੀਰਵਾਰ ਤੱਕ ਅਜੇ ਵੀ ਲੱਭ ਰਹੇ ਸੀਗੇ ਇਸ ਨੂੰ, ਪਰ ਹੁਣ ਜਿਹੜੇ ਐਂਟੀਓਕ ਦੇ ਡਿਟੈਕਟਿਵਸ ਆ ਉਹਨਾਂ ਨੇ ਆਪਣੀਆਂ ਜਿਹੜੀਆਂ ਇਹ ਮੁੱਢਲੀ ਜਾਂਚ ਦੇ ਵਿੱਚ ਜੋ ਲੱਭਾ ਆ ਉਹ ਕਾਂਟਰਾ ਦੇ ਜਿਹੜੇ ਕਾਉਂਟੀ ਦੇ ਡਿਸਟ੍ਰਿਕਟ ਅਟਰਨੀ ਉਹਨਾਂ ਨੂੰ ਦੱਸਿਆ ਆ, ਤੇ ਇਸ ਤੋਂ ਬਾਅਦ ਦੇ ਵਿੱਚ ਉੱਥੋਂ ਦੇ ਡਿਸਟ੍ਰਿਕਟ ਅਟਰਨੀ ਨੇ ਰੋਬਰੀ, possession of stolen arm, firearm enhancement ਦੇ ਉਹ ਜਿਹੜੇ ਚਾਰਜਸ ਲਾਏ ਆ। ਮਰਡਰ ਦੇ ਲਈ ਉਸ ਨੂੰ ਚਾਰਜ ਕਰਨ ਤੋਂ ਉਹਨਾਂ ਨੇ ਡਿਕਲਾਈਨ ਜਿਹੜਾ ਉਹ ਕਰ ਦਿੱਤਾ ਹੈਗਾ। ਜੀ ਦੇਖੋ ਕਿੰਨਾ ਧੱਕਾ ਆ। ਸੋ ਖਾਸ ਕਰਕੇ ਭਰਾਵੋ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ, ਜਿਹੜੇ ਬਿਜ਼ਨਸ ਓਨਰਸ ਆ,
ਕੰਮ ਕਰਦੇ ਆ, ਤੁਸੀਂ ਸਟੋਰਾਂ ਤੇ, ਗੈਸ ਸਟੇਸ਼ਨਾਂ ਤੇ। ਹੁਣ ਦੇਖੋ ਬੰਦਾ ਲੁੱਟਣ ਆਇਆ, ਲੁੱਟ ਕੇ ਸਮਾਨ ਲੈ ਕੇ ਜਦੋਂ ਭੱਜਣ ਲੱਗਾ ਤੇ ਜਿਹੜਾ ਉੱਥੇ ਕੈਸ਼ੀਅਰ ਕੰਮ ਕਰਦਾ ਸੀ ਉਹ ਪਿੱਛੇ ਭੱਜਾ ਤੇ ਚੋਰ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਤੇ ਹੁਣ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਡਿਆਨਾ ਬੈਕਟਨ ਉੱਥੇ ਦੀ, ਉਹ ਕਹਿੰਦੀ ਆ ਵੀ ਨਹੀਂ ਜੀ, ਇਹ ਬੰਦੇ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਹੈ, ਚੋਰ ਨੇ। ਸੋ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੇ ਕੁ ਤੁਸੀਂ ਇੱਥੇ ਸੇਫ ਆ। ਤੁਹਾਨੂੰ ਕੋਈ ਲੁੱਟਣ ਆਉਂਦਾ ਆ, ਚੁੱਪ ਕਰਕੇ ਅਗਲੇ ਨੂੰ ਲੈ ਕੇ ਜਾਣ ਦਿਓ, ਕਰਨਾ ਕੁਛ ਨਹੀਂ ਹਨਾ। ਜੇ ਹਰਜੋਤ ਸਿੰਘ ਜੀ $950 ਤੋਂ ਥੱਲੇ ਆ, ਕੋਈ ਕਿਸੇ ਤਰ੍ਹਾਂ ਦੀ ਹਾਂਜੀ ਚਾਰਜ ਇੱਕ ਨਹੀਂ ਮਿੰਟ ਹੋਣੀ। ਮੈਂ ਇੱਥੇ ਕਲੈਰੀਫਾਈ ਕਰ ਦਵਾਂ, ਕਿਉਂਕਿ ਜਿਹਨੇ ਚੇਜ਼ ਕਰ ਰਿਹਾ ਸੀਗਾ ਜਿਹੜਾ ਕਲਰਕ ਆ, ਉਹਨੇ ਵੀ ਗੋਲੀ ਚਲਾਈ ਸੀ, ਉਹਨੇ ਪਹਿਲਾਂ ਗੋਲੀ ਚਲਾਈ, ਸੋ ਉਹਦੇ ਜਵਾਬ 'ਚ ਜਦੋਂ ਉਹਨੇ ਗੋਲੀ ਚਲਾਈ, ਸੋ ਹੁਣ ਡਿਸਟ੍ਰਿਕਟ ਅਟਾਰਨੀ ਇਹ ਜਿਹੜਾ ਸਿਨਾਰੀਓ ਦੇ ਵਿੱਚ ਇਦਾਂ ਜਿਹੜਾ ਉਹ ਹੁਣ ਆਖ ਰਿਹਾ ਵੀ ਕਹਿੰਦੇ ਵੀ ਤਾਂ ਇਹ ਸੈਲਫ ਡਿਫੈਂਸ ਜਿਹੜਾ ਉਹ ਬਣਿਆ ਆ। ਪਰ ਆਬਵੀਅਸਲੀ ਇਹ ਹੁਣ ਤਾਂ ਫਿਰ ਇਦਾਂ ਆ ਵੀ ਭਾਈ ਜੇ ਤੁਸੀਂ ਕਰਨ ਲੱਗਿਆ ਤਾਂ ਫਿਰ ਨਿਸ਼ਾਨਾ ਨਾਲ ਤੁਹਾਡਾ ਜਿਹੜੀ ਉਹ ਚੁੱਕੇ। ਇਹਦੇ ਵਿੱਚ ਤਾਂ ਇਹੀ ਆ ਵੀ ਉਹ ਤੁਹਾਨੂੰ ਲੁੱਟਣ ਆਇਆ। ਹੁਣ ਕਿਉਂਕਿ ਹਰਜੋਤ ਸਿੰਘ ਜੀ ਇੱਥੇ ਦੇ ਲਾ ਬਹੁਤ ਇਦਾਂ ਦੇ ਆ, ਟੇਢੇ ਮੇਢੇ ਆ, ਬੜੇ ਪੁੱਠੇ ਸਿੱਧੇ ਜਿਹੜੇ ਇਦਾਂ ਦੇ ਲਾ ਆ। ਹੁਣ ਤੁਸੀਂ ਆਪਣੀ ਪ੍ਰਾਪਰਟੀ ਤੋਂ ਬਾਹਰ ਜਾ ਕੇ ਮਾਰ ਰਹੇ ਆ, ਇਹਦਾ ਬੜਾ ਰੌਲਾ ਆ ਵੀ ਇਹ ਇਦਾਂ ਅਲਾਉਡ ਆ ਨਹੀਂ ਅਲਾਉਡ ਆ। ਹੁਣ ਇਹ ਬਹੁਤ ਰੌਲਾ ਗੌਲਾ ਆ, ਪਰ ਇਵੈਂਚੁਅਲੀ ਇਹ ਇਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਬਣੀ ਆ, ਉਹ ਬੰਦੇ ਦੀ ਜਾਨ ਵੀ ਗਈ ਤੇ ਜਿਹਨੇ ਗੋਲੀ ਚਲਾਈ ਆ ਉਹਨੂੰ ਹੁਣ ਕਹਿੰਦੇ ਆ ਵੀ ਉਸ ਨੂੰ ਚਾਰਜ ਜਿਹੜਾ ਮਰਡਰ ਦੇ ਲਈ ਵੀ ਨਹੀਂ ਕੀਤਾ ਜਾਊਗਾ। ਤੇ ਜਿਹੜੀ ਜਾਂਚ ਦੇ ਵਿੱਚ ਉਹਨਾਂ ਨੂੰ ਲੱਗ ਰਿਹਾ ਵੀ ਖੌਰੇ ਇਸਨੇ ਜਿਹੜੀ ਆਪਣੀ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਆ। $950 ਦੀ ਚੋਰੀ ਤੱਕ ਤਾਂ ਤੁਸੀਂ ਪਹਿਲੋਂ ਭਾਈ ਉਹਨੂੰ ਬੰਦੇ ਨੂੰ ਤੁਸੀਂ ਚਾਰਜ ਹੀ ਨਹੀਂ ਕਰਦੇ, ਤੇ ਜੇ ਆਹ ਚੀਜ਼ ਉਸ ਤੋਂ ਬਾਅਦ ਦੇ ਵਿੱਚ ਵਾਪਰ ਜਾਂਦੀ ਆ ਤੇ ਫਿਰ ਕਹਿੰਦੇ ਵੀ ਉਹਨੂੰ ਮਰਡਰ ਦੇ ਲਈ ਵੀ ਜਿਹੜਾ ਉਹ ਚਾਰਜ ਨਹੀਂ ਕਰਨਾ ਆ। ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਜਿਹੜੇ ਉੱਤੇ ਚਾਰਜਸ ਲਾਏ ਆ, ਜੇ ਸਾਰਿਆਂ 'ਚ ਕਨਵਿਕਟ ਵੀ ਹੋ ਜਾਂਦਾ ਆ ਤਾਂ 15 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਹੋਊਗੀ, ਪਰ ਹੋਮਿਸਾਈਡ ਦੇ ਚਾਰਜ ਆ ਉਸ ਉੱਤੇ ਜਿਹੜੇ ਉਹ ਨਹੀਂ ਲੱਗਣਗੇ। ਇਹ ਸੁਣ ਕੇ ਸ਼ੈਵਰਨ ਦੇ ਜਿਹੜੇ ਉੱਥੇ ਕੰਮ ਕਰਨ ਵਾਲੇ, ਉਹਦੀ ਗਰਲਫ੍ਰੈਂਡ, ਉਹ ਸਾਰੇ ਜਾਣੇ ਜਿਹੜੇ ਆਪਾਂ ਝੱਕੇ ਜਿਹੜੇ ਇਸ ਚੀਜ਼ ਦੇ ਵਿੱਚ ਰਹਿ ਗਏ ਆ ਵੀ ਭਾਈ ਇਹ ਬਣਿਆ ਤੇ ਬਣਿਆ ਕਿ ਇਹਨੂੰ ਹੋਮਿਸਾਈਡ ਦੇ ਚਾਰਜ ਕਿਉਂ ਨਹੀਂ ਲੱਗ ਰਹੇ। ਜੀ ਸੋ ਬਿਲਕੁਲ ਉਹ ਕੰਮ ਵਾਲੇ ਉਹ ਕਹਿੰਦੇ ਵੀ ਜੇ ਚੋਰ ਲੁੱਟਣ ਨਾ ਦੇ ਤਾਂ ਬੰਦਾ ਆਪ ਹੀ ਨਾ ਮਰਦਾ। ਠੀਕ ਹੈ ਜੀ, ਜਿਹੜਾ ਚੋਰ ਲੁੱਟਣ ਆਇਆ, ਹੁਣ ਜਦੋਂ ਉਹ ਲੁੱਟ ਕੇ ਜਾ ਰਿਹਾ ਸੀ, ਅਗਲਾ ਪਿੱਛੇ ਭੱਜਿਆ, ਹੁਣ ਗੋਲੀ ਚਲਾਤੀ, ਚਲੋ ਹੁਣ ਵੈਸੇ ਭਜਾਉਣ ਲਈ ਚਲਾਈ ਹੋਊਗੀ, ਨਾ ਕਿ ਮਾਰਨ ਲਈ। ਪਰ ਜਦੋਂ ਉਹ ਦੂਸਰੇ ਨੇ ਗੋਲੀ, ਚੋਰ ਨੇ ਮਗਰ ਮਾਰੀ ਆ, ਤੇ ਉਹ ਬੰਦੇ ਦੀ ਡੈਥ ਹੋ ਗਈ ਹੈਗੀ ਆ। ਤੇ ਹੁਣ ਉਹ ਵੀ ਤਾਂ ਚਾਰਜ ਹੋਣਾ ਆ ਜੇ ਉਹ $950 ਤੋਂ ਵੱਧ ਦਾ ਸਮਾਨ ਹੋਇਆ। ਉਹਦੇ ਤੇ ਪਹਿਲਾਂ ਤਾਂ ਫਾਈਟ ਕਰੂਗੇ ਵੀ 950 ਦਾ ਸਮਾਨ ਸੀਗਾ ਜਿਹੜਾ ਚੋਰੀ ਕੀਤਾ ਸੀ ਕਿ ਨਹੀਂ। ਗੈਸ ਸਟੇਸ਼ਨ ਤੋਂ ਕਿਹੜੀ ਜਿਹੜੀ ਹਰਜੋਤ ਸਿੰਘ ਜੀ ਚੀਜ਼ ਹੁੰਦੀ ਜਿਹੜੀ $950 ਦੀ ਜਿਹੜੀ ਉਹ ਪੂਰੀ ਹੋਵੇ, ਹੋਣੀ ਨਹੀਂ, ਇਹ ਚੀਜ਼ ਤਾਂ ਲੱਭਣੀ ਨਹੀਂ। ਸੋ ਭੰਗ ਦੇ ਭਾਵ ਚਾਰਾ ਜਿੱਦਾਂ ਕਹਿ ਲਓ ਵੀ ਉਹ ਜਿਹੜਾ ਐਂਟੀਓਕ ਦਾ ਜਿਹੜਾ ਕਲਰਕ ਆ ਉਹ ਜਾ ਗਿਆ ਤੇ ਉੱਥੋਂ ਨੇ ਡਿਸਟ੍ਰਿਕਟ ਅਟਾਰਨੀ ਨੇ ਇਹ ਜਿਹੜਾ ਸਿਨੈਰੀਓ ਪੇਸ਼ ਕੀਤਾ ਆ ਵੀ ਭਾਈ ਉਹਨੇ ਸੈਲਫ ਡਿਫੈਂਸ ਦੇ ਵਿੱਚ ਗੋਲੀ ਜਿਹੜੀ ਉਹ ਚਲਾਈ ਸੀ, ਇਸ ਲਈ ਉਹਨੂੰ ਮਰਡਰ ਦੇ ਲਈ, ਹੋਮਿਸਾਈਡ ਦੇ ਲਈ ਚਾਰਜ ਜਿਹੜਾ ਉਹ ਨਹੀਂ ਕੀਤਾ ਜਾਊਗਾ। ਸੋ ਆਈ ਥਿੰਕ ਇੱਥੇ ਜਿਹੜੇ ਉੱਥੇ ਰਹਿ ਰਹੇ ਨੇ ਲੋਕ, ਉਹਨਾਂ ਨੂੰ ਹੁਣ ਥੋੜੀ ਜਿਹੀ ਮੰਗ ਕਰਨੀ ਚਾਹੀਦੀ ਆ ਵੀ ਭਾਈ ਯੂ ਨੀਡ ਟੂ ਸੀ ਵੀ ਇਹਦੇ ਵਿੱਚ ਕੀ ਜਿਹੜਾ ਹੋ ਸਕਦਾ ਆ। ਪਰ ਹੁਣ ਕਾਨੂੰਨ ਆ, ਕਾਨੂੰਨ ਦੇ ਵਿੱਚ ਇਹ ਪ੍ਰੂਵ ਕਰ ਸਕਣਗੇ ਵੀ ਇਹ ਉਸਨੇ ਆਪਣੀ ਉਹਦੇ ਲਈ ਨਹੀਂ ਕੀਤਾ, ਸੈਲਫ ਡਿਫੈਂਸ ਦੇ ਲਈ ਨਹੀਂ ਕੀਤਾ। ਇਹ ਵੀ ਹੁਣ ਵੱਡੀਆਂ ਜਿਹੜੀਆਂ ਇਸ ਟਾਈਮ ਚੁਣੌਤੀਆਂ, ਪਰ ਉਹ ਪਰਿਵਾਰ ਤਾਂ ਵਿਚਾਰਾ ਜਿਹੜਾ ਉਹ ਉੱਜੜ ਗਿਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮਾਰਗੇਜ ਦੇ ਰੇਟਸ ਲਗਾਤਾਰ ਵੱਧ ਰਹੇ ਆ, ਦੇ ਨਾਲ ਸਿੰਗਲ ਫੈਮਿਲੀ ਹੋਮ ਦੇ ਜਿਹੜੇ ਰੈਂਟਲ ਪ੍ਰਾਈਸਿਸ ਆ ਉਹ ਵੀ ਵਧਣੋਂ ਜਿਹੜੇ ਉਹ ਨਹੀਂ ਹਟ ਰਹੇ। ਪਿਛਲੇ ਸਾਲ ਦੇ ਮੁਕਾਬਲੇ ਇਸ ਮੌਕੇ 30% ਜਿਹੜੇ ਵੱਧ ਹੋਮ ਦੇ ਜਿਹੜੇ ਰੈਂਟਲ ਪ੍ਰਾਈਸਿਸ ਆ ਉਹ ਦੇਖੇ ਜਾ ਰਹੇ ਆ। 7% ਦੇ ਇਰਦ ਗਿਰਦ ਰੈਗੂਲਰ ਮਾਰਗੇਜ ਰੇਟਸ ਜਿਹੜੇ ਆ ਉਹ ਦੇਖੇ ਜਾ ਰਹੇ ਆ, ਤੇ ਜਿਨ੍ਹਾਂ ਨੇ ਰੈਂਟ ਤੇ ਲੈਣਾ ਆ ਉਹਨਾਂ ਲਈ ਵੀ ਬੜੀ ਇੱਕ ਮੁਸ਼ਕਲ ਦਾ ਸਬਬ ਜਿਹੜਾ ਉਹ ਬਣਿਆ ਪਿਆ ਆ। ਉਧਰ ਕਹਿੰਦੇ ਵੀ ਅਪਾਰਟਮੈਂਟ ਰੈਂਟ 12% ਤੋਂ ਵੱਧ ਜਿਹੜਾ ਆ ਉਹ ਵਧਿਆ ਆ, ਤੇ ਐਵਰੇਜ ਜਿਹੜਾ ਇਹ ਹੁਣ $1,655 ਦੇ ਉੱਤੇ ਜਾ ਪਹੁੰਚਿਆ ਹੈ। ਇਨਫਲੇਸ਼ਨ ਦੇ ਚੱਲਦਿਆਂ ਸਿੰਗਲ ਫੈਮਿਲੀ ਹੋਮਸ ਸਭ ਤੋਂ ਵੱਧ ਕਹਿੰਦੇ ਵੀ ਇਹ ਰੈਂਟਲ ਪ੍ਰਾਪਰਟੀ ਸੌਟ ਆਫਟਰ ਜਿਹੜੀ ਉਹ ਦੇਖੀ ਜਾਂਦੀ ਆ, ਤੇ ਪਰ ਇਨਵੈਂਟੋਰੀ ਵੀ ਘੱਟ ਹੋਣ ਕਰਕੇ ਤੇ ਅਪਾਰਟਮੈਂਟਸ ਤੇ ਕੌਂਡੋਜ਼ ਉਹ ਵੀ ਜਿਹੜੇ ਉਹ ਘੱਟ ਨੇ, ਕਿਉਂਕਿ ਨਵੇਂ ਬਹੁਤ ਘੱਟ ਬਣੇ ਨੇ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਟੋਟਲੀ ਕੰਮ ਜਿਹੜਾ ਉਹ ਠੱਪ ਹੋਇਆ ਪਿਆ ਆ। ਸੋ ਇਹ ਸਾਰੇ ਫੈਕਟਰਸ ਦੇ ਨਾਲ ਸਿੰਗਲ ਫੈਮਿਲੀ ਹੋਮ ਦੇ ਜਿਹੜੇ ਰੈਂਟਲ ਪ੍ਰਾਈਸਿਸ ਆ ਪਿਛਲੇ ਸਾਲ ਦੇ ਮੁਕਾਬਲੇ 30% ਵੱਧ ਚੁੱਕੇ ਨੇ। ਜੇ ਸੈਨੋਜ਼ੇ ਦਾ ਦੱਸਦੇ ਜਾਈਏ, ਐਵਰੇਜ ਰੈਂਟ ਸੈਨੋਜ਼ੇ ਸਿੰਗਲ ਫੈਮਿਲੀ ਹੋਮ ਦਾ $3667 ਪਰ ਮੰਥ, ਜੋ ਕਿ 6.5% ਦੇ ਕਰੀਬ ਪਿਛਲੇ ਸਾਲ ਨਾਲੋਂ ਜ਼ਿਆਦਾ ਹੈਗਾ ਆ। ਲਾਸ ਐਂਜਲਸ ਦਾ 3599 ਆ, ਜੋ ਕਿ 20% ਜ਼ਿਆਦਾ ਆ ਪਿਛਲੇ ਸਾਲ ਨਾਲੋਂ। ਸੈਨ ਫਰਾਂਸਿਸਕੋ ਦਾ $3495 ਆ,
ਜੋ ਕਿ 16.5% ਪਿਛਲੇ ਸਾਲ ਨਾਲੋਂ ਜ਼ਿਆਦਾ ਆ। ਇਸੇ ਤਰ੍ਹਾਂ ਸਿਆਟਲ ਦਾ $3010 ਆ, ਜੋ ਕਿ 20% ਪਿਛਲੇ ਸਾਲ ਨਾਲੋਂ ਜ਼ਿਆਦਾ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ ਜੀ, ਜਾਰਜੀਆ ਦੀ ਜਿਹੜੀ ਸੈਨੇਟ ਦੀ ਸੀਟ ਆ, ਉਹ ਇਸ ਟਾਈਮ ਬਿਲਕੁਲ ਹੌਟ ਇਸ਼ੂ ਜਿਹੜਾ ਉਹ ਬਣਿਆ ਪਿਆ ਆ। ਉੱਥੇ ਸਵਾਨਾ ਦੇ ਵਿੱਚ ਜਿਹੜਾ ਉੱਥੇ ਦਾ ਸ਼ਹਿਰ ਆ ਜਾਰਜੀਆ 'ਚ, ਵਾਰਨੌਕ ਦੇ ਕੈਂਪੇਨ ਦੇ ਲਈ ਕਹਿੰਦੇ ਇੱਕ ਜਿਹੜਾ ਟੀਨੇਜਰ ਆ ਉਹ ਵਾਲੰਟੀਅਰ ਕਰ ਰਿਹਾ ਸੀਗਾ 15 ਸਾਲਾਂ ਦਾ, ਤੇ ਉਸ ਨੂੰ ਕਿਸੇ ਨੇ ਗੋਲੀ ਜਿਹੜੀ ਉਹ ਮਾਰ ਦਿੱਤੀ ਆ। ਕਹਿੰਦੇ ਵੀ ਉਹ ਡੋਰਸ ਦੇ ਉੱਤੇ ਨੌਕ ਕਰ ਰਿਹਾ ਸੀਗਾ। ਕੋਸਟਲ ਇਲਾਕਾ ਆ ਜਾਰਜੀਆ ਦੀ, ਇਹ ਜਿਹੜੀ ਸਿਟੀ ਸਵੈਨਾ ਆ ਉੱਥੇ ਆ। ਉੱਥੋਂ ਦੀ ਲੋਕਲ ਪੁਲਿਸ ਨੇ ਇਹ ਜਿਹੜੀ ਚੀਜ਼ ਦੱਸੀ ਆ। ਤਕਰੀਬਨ ਸ਼ਾਮੀ 5:30 ਵਜੇ ਕੱਲ ਕਹਿੰਦੇ ਵੀ 15 ਸਾਲਾਂ ਦੇ ਇਸ ਮੁੰਡੇ ਦੇ ਲੱਤ ਦੇ ਵਿੱਚ ਗੋਲੀ ਦਾ ਜਿਹੜਾ ਸੱਟ ਆ ਉਹ ਸੀਗੀ, ਤੇ ਉਸ ਨੂੰ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਆਲਦੋ ਇਹ ਲਾਈਫ ਥ੍ਰੈਟਨਿੰਗ ਨਹੀਂ ਹੈਗੀ। ਇਸ ਮਾਮਲੇ ਵਿੱਚ ਸਵਾਨਾ ਦੀ ਪੁਲਿਸ ਡਿਟੈਕਟਿਵਸ ਦੇ ਦੁਆਰਾ 42 ਸਾਲਾਂ ਦਾ ਜਿਹੜਾ ਇੱਕ ਬੰਦਾ ਜਿਸ ਦੇ ਉੱਤੇ ਸ਼ੱਕ ਆ ਵੀ ਉਹਨੇ ਗੋਲੀ ਚਲਾਈ ਆ, ਉਸਦੇ ਘਰ ਦੇ ਬਾਹਰੋਂ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਮੀ ਪੇਰਜ਼ ਉਸ ਨੂੰ ਐਗਰੀਵੇਟਿਡ ਅਸੌਲਟ ਤੇ ਐਗਰੀਵੇਟਿਡ ਬੈਟਰੀ ਦੇ ਚਾਰजेस ਅਧੀਨ ਹਿਰਾਸਤ 'ਚ ਰੱਖਿਆ ਗਿਆ ਹੈ। ਜੀ। ਅਗਲੀ ਖਬਰ ਪਰ ਚਲੀਏ, ਜੋ ਕਿ ਫ੍ਰਿਜਨੋ ਤੋਂ ਆ ਰਹੀ ਆ। ਇੱਕ ਪਾਰਟਨਰਸ਼ਿਪ ਫ੍ਰਿਜਨੋ ਸਟੇਟ ਯੂਨੀਵਰਸਿਟੀ ਤੇ US ਆਰਮੀ ਸਿਵਲ ਅਫੇਅਰਸ ਦੀ ਹੋਈ ਆ, ਜੋ ਕਿ ਗਲੋਬਲ ਫੂਡ ਸਿਕਿਉਰਿਟੀ ਇਸ਼ੂਜ਼ ਦੇ ਉੱਤੇ ਕੰਮ ਕਰੂਗੀ। ਪਿਛਲੇ ਦਹਾਕੇ ਦੇ ਦੌਰਾਨ ਫ੍ਰਿਜਨੋ ਸਟੇਟ ਦੇ ਜਾਰਡਨ ਕਾਲਜ ਆਫ ਐਗਰੀਕਲਚਰ ਸਾਇੰਸ ਤੇ ਟੈਕਨੋਲੋਜੀ ਨੇ ਐਜੂਕੇਟ ਕੀਤਾ ਹੈਗਾ ਮਿਲਟਰੀ ਸਿਵਲ ਅਫੇਅਰ ਆਫੀਸਰਸ ਨੂੰ, ਕਿਸ ਤਰ੍ਹਾਂ ਲੋਕਲ ਫਾਰਮਿੰਗ ਨੂੰ ਅੰਡਰਸਟੈਂਡ ਕਰਨਾ ਹੈਗਾ, ਤੇ ਜਿੱਥੇ ਜਿੱਥੇ ਉਹ ਡਿਪਲੋਏ ਕੀਤੇ ਜਾਂਦੇ ਪੂਰੀ ਦੁਨੀਆ ਦੇ ਵਿੱਚ, ਉੱਥੇ ਜਾ ਕੇ ਉਹ ਲੋਕਾਂ ਦੀ ਕਿਸ ਤਰ੍ਹਾਂ ਜਿਹੜੀ ਆ ਹੈਲਪ ਕਰ ਸਕਦੇ ਹੈਗੇ ਆ। ਸੋ ਇੱਕ ਮੈਮੋਰੈਂਡਮ ਅੱਜ ਸਾਈਨ ਕੀਤਾ ਹੈਗਾ ਫ੍ਰਿਜਨੋ ਸਟੇਟ ਯੂਨੀਵਰਸਿਟੀ ਦੇ ਲੀਡਰਸ ਨੇ ਤੇ US ਆਰਮੀ ਸਿਵਲ ਅਫੇਅਰਸ ਤੇ ਸਾਈਕੋਲੋਜੀਕਲ ਆਪਰੇਸ਼ਨ ਕਮਾਂਡ ਨੇ। ਕਹਿੰਦੇ ਦੋਨਾਂ ਦੀ ਐਂਟੀਟੀ ਦੀ ਕੋਲੈਬੋਰੇਸ਼ਨ ਹੋਈ ਆ। ਸੋ ਇੱਥੋਂ ਤੁਹਾਨੂੰ ਪਤਾ ਲੱਗਦਾ ਵੀ ਕੱਲਾ ਜਿਹੜੀ ਮਿਲਟਰੀ ਆ ਜਦੋਂ ਕਿਸੇ ਮੁਲਕ 'ਚ ਜਾਂਦੀ ਆ, ਕੱਲਾ ਉੱਥੇ ਉਹਨਾਂ ਨੂੰ ਸੇਫਟੀ ਪੁਆਇੰਟ ਆਫ ਵਿਊ ਨਾਲ ਸਾਥ ਨਹੀਂ ਦਿੰਦੀ, ਬਾਕੀ ਜਿਹੜੇ ਏਰੀਆਜ਼ ਆ ਉੱਥੇ ਵੀ, ਚਾਹੇ ਉਹ ਸਕੂਲ ਦਾ ਆ, ਮਿਲਟਰੀ ਆ, ਆਪਣੇ ਸਕੂਲ ਆ, ਮੈਡੀਕਲ ਫੈਸਿਲਿਟੀ ਆ, ਤੇ ਹੁਣ ਐਗਰੀਕਲਚਰ ਦੇ ਵਿੱਚ ਵੀ ਹੈਲਪ ਕਰੂਗਾ। ਜੀ। ਨਿਊਯਾਰਕ ਟਾਈਮਜ਼ ਤੇ ਹੋਰ ਕਈ ਜਿਹੜੇ ਅਦਾਰੇ ਇਹ ਦਾਅਵਾ ਕਰ ਰਹੇ ਆ ਵੀ ਜਦੋਂ ਤੋਂ ਈਲਨ ਮਸਕ ਨੇ ਟਵਿੱਟਰ ਦਾ ਕੰਮਕਾਜ ਸੰਭਿਆ ਆ, ਹੇਟ ਸਪੀਚ ਦੇ ਵਿੱਚ ਉੱਥੇ ਕਾਫੀ ਤੇਜ਼ੀ ਦੇ ਨਾਲ ਵਾਧਾ ਹੋਇਆ ਆ। ਈਲਨ ਮਸਕ ਨੇ ਇਸ ਦੇ ਬਾਬਤ ਖੁਦ ਟਵੀਟ ਕਰਕੇ ਇਸ ਨੂੰ ਝੂਠਿਆਂ ਜਿਹੜਾ ਉਹ ਦੱਸਿਆ, ਤੇ ਇੱਕ ਗ੍ਰਾਫ ਵੀ ਉਸਨੇ ਉਹ ਸਾਂਝਾ ਕੀਤਾ ਵੀ ਇਨਫੈਕਟ ਪਹਿਲਾਂ ਦੇ ਮੁਕਾਬਲੇ ਹੇਟ ਸਪੀਚ ਜਿਹੜੀ ਉਹ ਘਟੀ ਆ। ਕੱਲ ਕਾਨਿਆ ਵੈਸਟ ਨੂੰ ਸਵਾਸਤਿਕਾ ਜਿਹੜਾ ਉਸਦਾ ਸਿੰਬਲ ਆ, ਸਟਾਰ ਆਫ ਡੇਵਿਡ ਜਿਹੜਾ ਜਿਊਜ਼ ਦਾ ਸਿੰਬਲ ਆ, ਉਹਦੇ ਵਿਚਾਲੇ ਜਿਹੜਾ ਲਾ ਕੇ ਪੋਸਟ ਕਰਨ ਤੋਂ ਕੁਝ ਘੰਟਿਆਂ ਬਾਅਦ ਕਾਨਿਆ ਵੈਸਟ ਨੂੰ ਉਹਨਾਂ ਨੇ ਸਸਪੈਂਡ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਇੱਥੇ ਸੈਂਟਰ ਫਾਰ ਕਾਊਂਟਰਿੰਗ ਡਿਜੀਟਲ ਹੇਟ ਦੇ ਜਿਹੜੇ ਚੀਫ ਐਗਜ਼ੈਕਟਿਵ ਇਮਰਾਦ ਅਹਿਮਦ, ਉਹਨਾਂ ਦਾ ਇਹ ਕਹਿਣਾ ਆ ਵੀ ਇਹ ਜਿਹੜਾ ਈਲਨ ਮਸਕ ਨੇ ਇੱਕ ਹਿਸਾਬ ਦੇ ਨਾਲ ਸਾਰਿਆਂ ਨੂੰ, ਜਿੰਨੇ ਵੀ ਰੇਸਿਸਟ, ਮਿਸਾਜਿਨਿਸਟ ਤੇ ਹੋਮੋਫੋਬ ਬੰਦੇ ਨੇ, ਉਹਨਾਂ ਨੂੰ ਇਸ਼ਾਰਾ ਕਰ ਦਿੱਤਾ ਵੀ ਤੁਸੀਂ ਟਵਿੱਟਰ ਤੇ ਆ ਕੇ ਜਿੱਦਾਂ ਮਰਜ਼ੀ ਜਿਹੜਾ ਜੋ ਮਰਜ਼ੀ ਗੱਲਾਂ ਜਿਹੜੀਆਂ ਉਹ ਕਰ ਸਕਦੇ ਆ। ਸੋ ਟਵਿੱਟਰ ਦੇ ਪ੍ਰਮਾਲਕ ਈਲਨ ਮਸਕ ਨੇ ਇਸ ਖਬਰ ਨੂੰ ਝੁਠਲਾਇਆ ਹੈ। ਬੇ ਏਰੀਏ ਦੇ ਡਰਾਈਵਰ ਆਉਣ ਵਾਲੇ ਸਮੇਂ 'ਚ ਕਹਿੰਦੇ ਪੇ ਪਰ ਮਾਈਲ ਦੇ ਹਿਸਾਬ ਨਾਲ ਹਾਈਵੇ ਜੋ ਫ੍ਰੀਵੇਜ਼ ਆ ਯੂਜ਼ ਕਰਨ ਲਈ ਉਹਨਾਂ ਨੂੰ ਪੈਸੇ ਦੇਣੇ ਪੈ ਸਕਦੇ ਹੈਗੇ ਆ। ਬੇ ਏਰੀਏ ਦੇ ਟਰਾਂਸਪੋਰਟੇਸ਼ਨ ਆਫੀਸ਼ੀਅਲਸ ਨੇ ਅੱਜ ਜਾਣੀ ਕਿ ਮੀਟਿੰਗ ਰੱਖੀ ਸੀ ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਕਮਿਸ਼ਨ ਵੱਲੋਂ, ਜਿਹਦੇ ਵਿੱਚ ਉਹਨਾਂ ਨੇ ਲੋਕਾਂ ਦੇ ਵਿਊ ਲੈਣੇ ਆ ਕਿ ਬੇ ਏਰੀਏ ਦੇ ਫ੍ਰੀਵੇਜ਼ ਦੇ ਉੱਤੇ ਬਹੁਤ ਵੱਡਾ ਜੋ ਟ੍ਰੈਫਿਕ ਇੰਨਾ ਜ਼ਿਆਦਾ ਹੋ ਗਿਆ, ਕੰਜੈਸ਼ਨ ਬਹੁਤ ਹੁੰਦੀ ਆ, ਤੇ ਉਸ ਨੂੰ ਕਿਸ ਤਰ੍ਹਾਂ ਘਟਾਇਆ ਜਾਵੇ। ਸੋ ਕਹਿੰਦੇ ਵੀ ਜੇ ਫ੍ਰੀਵੇਜ਼ ਜਿੰਨੇ ਹੈਗੇ ਆ, ਪਹਿਲਾਂ ਹਜੇ ਕਾਰਪੂਲ ਲੇਨਸ ਜਦੋਂ ਤੁਸੀਂ ਯੂਜ਼ ਕਰਦੇ ਆ ਉਹਦੇ ਲਈ ਤਾਂ ਪੈਸੇ ਚਾਰਜ ਕਰਦੇ ਹੈਗੇ ਆ, ਤੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਫ੍ਰੀਵੇ ਯੂਜ਼ ਕਰੋਗੇ ਤੇ ਉਹਨਾਂ ਨੂੰ ਮਾਈਲ ਦੇ ਹਿਸਾਬ ਨਾਲ ਯੂਜ਼ ਕੀਤਾ ਜਾਊਗਾ ਵੀ ਕਿੰਨੇ ਮੀਲ ਤੁਹਾਡੀ ਕਾਰ ਜਦੋਂ ਫ੍ਰੀਵੇ 'ਚ ਐਂਟਰ ਹੋਈ ਸੀ ਤੇ ਕਿੰਨੇ ਮੀਲ ਜਦੋਂ ਨਿਕਲੀ ਆ, ਉਹਦੇ ਹਿਸਾਬ ਨਾਲ ਤੁਹਾਡੇ ਘਰ ਬਿੱਲ ਆਇਆ ਜਾਊਗਾ। ਸੋ ਇਹ ਸਾਰਾ ਕੁਝ MTC ਦੇ ਰਿਪਰੈਜ਼ੈਂਟੇਟਿਵ ਐਲੈਕਸ ਐਜ਼ਨਹਰਟ ਉਹਨਾਂ ਨੇ ਐਕਸਪਲੇਨ ਕੀਤਾ ਆ ਵੀ ਆਉਣ ਵਾਲੇ ਦਹਾਕਿਆਂ ਬਾਰੇ ਅਸੀਂ ਸੋਚਣਾ ਆ ਆਲਮੋਸਟ 2050 ਤੱਕ
ਕਿਸ ਤਰ੍ਹਾਂ ਬੇ ਏਰੀਏ ਦੇ ਵਿੱਚ ਪਬਲਿਕ ਟਰਾਂਜ਼ਿਟ, ਰੇਲ ਸਰਵਿਸ, ਐਕਸਪ੍ਰੈਸ ਬੱਸ ਲੇਨ ਨੈਟਵਰਕ, ਸੇਫਰ ਸਟਰੀਟ ਫॉर ਸਾਈਕਲਿਸਟ ਤੇ ਪੈਡੈਸਟਰੀਅਨ ਲਈ ਕਿਸ ਤਰ੍ਹਾਂ ਆਪਾਂ ਉਹਨਾਂ ਨੂੰ ਜ਼ਿਆਦਾ ਯੂਜ਼ ਕਰ ਸਕਦੇ ਹਾਂ, ਤਾਂ ਕਿ ਜਿਹੜੀ ਜ਼ਿਆਦਾ ਡਰਾਈਵਿੰਗ ਆ ਹਾਈਵੇਜ਼ ਦੇ ਉੱਤੇ, ਬੇ ਏਰੀਏ ਦੇ ਜੋ ਹਾਈ ਕਰਾਊਡਡ ਫਰੀਵੇਜ਼ ਹੈਗੇ ਉਹਨਾਂ ਦੇ ਉੱਤੇ ਘਟਾਈ ਜਾ ਸਕੇ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਸਿਟੀ ਆਫ ਵਲੇਹੋ ਤੋਂ ਖਬਰ ਜਿਹੜੀ ਉਹ ਆ ਰਹੀ ਆ, ਵਲੇਹੋ ਸਿਟੀ ਅਟਾਰਨੀ ਆਫਿਸ ਨੇ ਇਹ ਜਿਹੜਾ ਉਹ ਦੱਸਿਆ ਆ ਵੀ ਪਿਛਲੇ ਪਿਛਲੇ 2 ਸਾਲ ਦੀਆਂ 5 ਅਜਿਹੀਆਂ ਆਡੀਓ ਤੇ ਵੀਡੀਓਜ਼ ਉਹ ਕਹਿੰਦੇ ਵੀ ਡਿਸਟਰੋਏ ਹੋ ਗਈਆਂ ਨੇ, ਜਿਹੜੀਆਂ ਸ਼ੂਟਿੰਗਸ ਦੀ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਸੀ। ਇਹ ਪੁਲਿਸ ਸ਼ੂਟਿੰਗਸ ਕਹਿੰਦੇ ਆ ਵੀ ਸਵਾਲ ਦੇ ਕਟਹਿਰੇ ਦੇ ਵਿੱਚ ਸੀਗੀਆਂ, ਤੇ ਇਸ ਦੀ ਆਡੀਓ ਤੇ ਵੀਡੀਓ ਮਟੀਰੀਅਲ ਵਲੇਹੋ ਸਨ ਜਿਹੜੀ ਉੱਥੋਂ ਦੀ ਲੋਕਲ ਅਖਬਾਰ ਆ ਉਹਨਾਂ ਨੇ ਮੰਗ ਕੀਤੀ ਸੀ। ਕਹਿੰਦੇ ਰੈਕਡ ਇਹ ਦੋਨੋਂ ਹੀ ਆਡੀਓ ਤੇ ਵੀਡੀਓ ਇਸ ਸ਼ੂਟਿੰਗ ਦੇ ਨਾਲ ਸੰਬੰਧਿਤ 5 ਪੁਲਿਸ ਸ਼ੂਟਿੰਗਸ ਦੇ ਨਾਲ ਜਿਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਹ 2021 ਦੇ ਸ਼ੁਰੂਆਤ ਦੇ ਵਿੱਚ ਹੀ ਡਿਸਟਰੋਏ ਕਰ ਦਿੱਤੇ ਗਏ। ਅਸਿਸਟੈਂਟ ਸਿਟੀ ਅਟਾਰਨੀ ਕੈਟਲਿਨ ਨਾਈਟ ਨੇ ਜਿਹੜਾ ਉਹ ਦੱਸਿਆ ਵੀ ਇਹ ਸਿਟੀ ਦੀ ਜਿਹੜੀ ਪਾਲਿਸੀ ਆ ਉਸ ਦੇ ਤਹਿਤ ਹੀ ਇਹਨਾਂ ਨੂੰ ਡਿਸਟਰੋਏ ਕੀਤਾ ਗਿਆ ਹੈਗਾ ਆ। ਪਰ ਬਹੁਤ ਸਾਰੇ ਲੋਕ ਇਸ ਦੇ ਉੱਤੇ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਉਠਾ ਰਹੇ ਆ ਵੀ ਕੀ ਚੱਕਰ ਵੀ ਇਹ ਜਿਹੜੀਆਂ ਇਨਵੈਸਟੀਗੇਸ਼ਨ ਦੇ ਅੰਡਰ ਆਡੀਓ ਵੀਡੀਓ ਜਿਨ੍ਹਾਂ ਦੀ ਮੰਗ ਕੀਤੀ ਜਾ ਰਹੀ ਸੀ ਉਹੀ ਕਿਉਂ ਡਿਸਟਰੋਏ ਹੋਈਆਂ ਆ। ਕਹਿੰਦੇ ਵੀ ਵਲੇਹੋ ਸਿਟੀ ਪੁਲਿਸ ਦੇ ਲਈ ਜਿਹੜੇ ਉਹ 2 ਸਾਲ ਆ ਕਾਫੀ ਵਾਇਲੈਂਟ ਮੰਨੇ ਜਾਂਦੇ ਆ। ਵਲੇਹੋ ਪੁਲਿਸ ਦੇ ਦੁਆਰਾ 2012 ਦੇ ਵਿੱਚ 6 ਲੋਕਾਂ ਦੀ ਜਿਹੜੀ ਉਹਨਾਂ ਦੀ ਗੋਲੀ ਦੇ ਕਰਕੇ ਮੌਤ ਹੋਈ ਸੀਗੀ, ਤੇ ਇਹ ਜਿਹੜੇ 2 ਸਾਲਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਵੀ ਜਿਹੜੀਆਂ 5 ਜਿਹੜੀਆਂ ਸ਼ੂਟਿੰਗਸ ਆ ਵੱਖ-ਵੱਖ ਵਾਪਰੀਆਂ ਸੀ। ਬੇਕਰਸਫੀਲਡ ਦੇ ਵਿੱਚ ਇੱਕ ਆਇਲ ਰਿਗ ਜਿਹੜੀ ਆ ਉੱਥੇ ਕੰਮ ਕਰਦਾ ਸੀ, ਰਿਗ ਦੇ ਉੱਤੇ ਬੰਦਾ, ਤੇ ਉਹ ਬਲੋਨ ਅਪ ਹੋ ਗਿਆ ਤੇ ਉਹਦੇ ਬਹੁਤ ਜ਼ਿਆਦਾ ਜਿਹੜੀਆਂ ਆ ਸੱਟਾਂ ਲੱਗੀਆਂ ਹੈਗੀਆਂ। ਬੇਕਰਫੀਲਡ ਦੀ ਫਾਇਰ ਡਿਪਾਰਟਮੈਂਟ ਨੇ ਆਇਲ ਰਿਗ ਐਕਸਪਲੋਰੇਸ਼ਨ ਜੋ ਹੈਗੀ ਆ ਉੱਥੇ ਪਹੁੰਚੇ ਉਹ 8:26 ਤੇ ਅੱਜ ਸਵੇਰੇ, ਤੇ ਜਦੋਂ ਉਹਨਾਂ ਨੇ ਦੇਖਿਆ ਵੀ ਇੱਕ ਵਰਕਰ ਸੀਗਾ ਇਸ ਆਇਲ ਰਿਫਾਈਨਰੀ ਦਾ, ਆਇਲ ਰਿਗ ਦਾ, ਉਹ ਬਹੁਤ ਬੁਰੀ ਤਰ੍ਹਾਂ ਫੱਟੜ ਹੋਇਆ ਸੀ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਚਾਂਸਸ ਹੈਗੇ ਆ ਕਹਿੰਦੇ ਵੀ ਉਹ ਸਰਵਾਈਵ ਕਰ ਜਾਊਗਾ। ਜੀ ਜੀ। ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਟੈਨਸੀ ਨੈਸ਼ਵਲ ਤੋਂ ਆ ਰਹੀ ਆ। ਅਕਸਰ ਮਾੜੀਆਂ ਖਬਰਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ। ਹੋਮ ਡਿਪੂ ਤੋਂ ਇਹ ਖਬਰ ਆ ਰਹੀ ਆ, ਕਹਿੰਦੇ ਵੀ ਉੱਥੇ ਐਡਮ ਐਡਕਿੰਸਨ ਆ ਉਸ ਦਾ ਬਹੁਤ ਧੰਨਵਾਦ ਜਿਹੜਾ ਉਹ ਕੀਤਾ ਜਾ ਰਿਹਾ ਆ। ਇੱਕ ਉੱਥੇ ਕਸਟਮਰ ਜਿਹੜਾ ਉੱਥੇ ਸ਼ਾਪਿੰਗ ਕਰਨ ਦੇ ਲਈ ਆਇਆ, ਉਸ ਦੇ ਐਨਵੈਲਪ ਦੇ ਵਿੱਚ $700 ਕੈਸ਼ ਪਿਆ ਸੀ, ਉਹ ਉੱਥੇ ਡਿੱਗ ਗਿਆ। ਤੇ ਐਡਕਿੰਸਨ ਉਸ ਨੂੰ ਜਦ ਪਤਾ ਲੱਗਾ ਉਹਨੇ ਆਪਣੇ ਮੈਨੇਜਰ ਨੂੰ ਕੰਟੈਕਟ ਕੀਤਾ, ਤੇ ਇਹ ਰਾਤ ਦੀ ਜਿਹੜੀ ਕਹਿੰਦੇ ਵੀ ਉਹ ਗੱਲ ਆ। ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉਸ ਬੰਦੇ ਨੂੰ ਲੱਭਿਆ ਵੀਡੀਓ ਫੁਟੇਜ ਦੇ ਥਾਈਂ, ਲੱਭ ਕੇ ਕਿਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਉਹ ਕਿਹਦੇ ਸੀਗੀ ਉਹਨੂੰ ਉਹਨਾਂ ਨੇ ਲੱਭ ਕੇ ਵਾਪਸ ਜਿਹੜੇ ਉਹ ਕੀਤੇ ਆ। ਸੋ ਫੇਸਬੁੱਕ ਦੇ ਉੱਤੇ ਪੋਸਟ ਵੀ ਜਿਹੜੀ ਉਹ ਪਾਈ ਗਈ, ਫਿਰ ਬੰਦੇ ਨੂੰ ਆਇਡੈਂਟੀਫਾਈ ਜਿਹੜਾ ਉਹ ਕਰਕੇ ਤੇ ਫਿਰ ਇਹ $700 ਵਾਪਸ ਜਿਹੜਾ ਉਹ ਕੀਤਾ ਗਿਆ। ਸੋ ਐਡਮ ਐਡਕਿੰਸਨ ਦਾ ਉਸ ਬੰਦੇ ਦੇ ਦੁਆਰਾ ਖਾਸ ਤੌਰ ਦੇ ਉੱਤੇ ਧੰਨਵਾਦ ਜਿਹੜਾ ਉਹ ਕੀਤਾ ਗਿਆ ਆ, ਤੇ ਉਹਨੇ ਵਿਸ਼ੇਸ਼ ਤੌਰ ਦੇ ਉੱਤੇ ਉਹਨੂੰ ਇੱਕ ਕ੍ਰਿਸਮਸ ਗਿਫਟ ਵੀ ਜਿਹੜਾ ਆ ਉਹ ਲੈ ਕੇ ਦਿੱਤਾ ਆ, ਧੰਨਵਾਦ ਜਿਹੜਾ ਉਹ ਜਤਾਉਣ ਦੇ ਲਈ। ਸੋ ਇਹ ਇੱਕ ਚੰਗੀ ਗੱਲ ਆ ਵੀ ਲੋਕ ਇੱਕ ਦੂਜੇ ਦੀ ਮਦਦ ਜਿਹੜੀ ਆ ਅਜੇ ਵੀ ਕਰਦੇ ਆ। ਜੀ, ਸਾਡਾ ਖਬਰਾਂ ਦਾ ਸਮਾਂ ਸਮਾਪਤੀ ਵਾਲਾ, ਤੇ ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ, ਸਟਾਕਸ ਦੇ ਉੱਤੇ ਜੇ ਆਪਾਂ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ, ਅੱਜ ਡਾਓ ਜੋਨਸ ਇਵੈਂਚੁਅਲੀ ਜਿਹੜਾ ਆ 35 ਪੁਆਇੰਟ ਵੱਧ ਕੇ ਬੰਦ ਹੋਇਆ ਵੀਕਐਂਡ ਤੋਂ ਪਹਿਲਾਂ 34,430 ਤੇ। S&P ਦੇ ਵਿੱਚ 5 ਪੁਆਇੰਟ ਘਟੇ 4,072 ਤੇ। ਨੈਸਡੈਕ 21 ਪੁਆਇੰਟ ਘਟ ਕੇ 11,461 ਤੇ ਬੰਦ ਹੋਇਆ। ਸੋਨੇ ਦਾ ਭਾਅ $1,811 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ ਉਹ 3.49%। ਕ੍ਰਿਪਟੋ ਕਰੰਸੀ $17,056 ਦੇ ਉੱਤੇ ਬਿਟਕੋਇਨ ਤੇ ਇਥੀਰੀਅਮ $1,288 ਦੇ ਬਰਾਬਰ ਰਿਹਾ। ਬਿਲਕੁਲ ਸਟਰੋਂਗ ਜੌਬ ਨੰਬਰਸ ਰਹੇ ਹੈਗੇ ਆ, ਤੇ ਇਹਦੇ ਕਰਕੇ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਜਿਹੜੀਆਂ ਲੋਕ ਆਸਾਂ ਲਾਈ ਫਿਰਦੇ ਸੀ ਵੀ ਜਿਹੜੇ ਇੰਟਰਸਟ ਰੇਟ ਆ ਉਹ ਸ਼ਾਇਦ ਫੈਡਰਲ ਰਿਜ਼ਰਵ ਬੋਰਡ ਵਧਾਉਣ ਤੋਂ ਹਟ ਜਾਏ, ਤੇ ਉਹਦੇ ਤੇ ਕਹਿੰਦੇ ਠੰਡਾ ਪਾਣੀ ਪੈ ਗਿਆ ਲੱਗਦਾ ਹੈਗਾ, ਕਿਉਂਕਿ ਜੌਬ ਰਿਪੋਰਟ ਬੜੀ ਸਟਰੋਂਗ ਆਈ ਆ, ਤੇ ਲੱਗਦਾ ਨਹੀਂ ਫੈਡਰਲ ਰਿਜ਼ਰਵ ਬੋਰਡ ਇੰਟਰਸਟ ਰੇਟ ਘਟਾਉਣੋਂ ਹਟੂਗਾ।
ਤਦ ਹੀ ਜਿਹੜੀ ਇਨਫਲੇਸ਼ਨ ਆ ਉਹ ਹਟਣੀ ਹੈਗੀ ਆ। $1 ਦੇ ਬਰਾਬਰ ਇੰਡੀਆ ਦੇ $81.42 ਰਹੇ ਆ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ ਰਹੇ। ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।